और उन्होंने कहा जुझार सिंह ने कि सारी दुनिया च कैपिटलिज्म ने पिछां पैर नहीं पुट्टिया है, पर गुरु के पंथ खालसे ने एक बार इस वहण नूं ठल लिया, इज नो डाउट अबाउट इट। गुरपुरब मौके लांघा खोलना ते कानून वापस लैणे इस गल दी गवाही हन कि हकूमत जानदी है कि अगे कौन खड़। लंगरां तो लैके दोवां वेड़े दा नितनेम ते अरदास ने एजीटेशन नूं चलदियां रखिया। दोवां वेड़े दा नितनेम और सिख किसानी दा इतिहास तो प्रेरणा लैके डटे रहना ते कलाकारां वल्लों वड्डे सिख नायकां राहीं सरकार नूं ललकारना मोर्चे नूं नवीं ताकत दिंदा। उन्होंने ये कहा कि भी नवीं सिख नौजवानी वल्लों इस हाल ही हुकूमत का हिस्सा वड्डे चेहरिਆਂ ने मोदी नूं स्पष्ट लफ्ज़ां 'च कहा सी कि सिखां नूं हराया नहीं जा सकदा। सतपाल मलिक नूं कोट कर रहे। फिर उन्होंने कहा कि सिख ते जाट हिंदुस्तान दे लड़ाके तबके हन ते देश दा ढिड भी भरदे हन। दोहां दा इक्को समय नाराज होना ते जाटां दा सिੱਖੀ ਵੱਲ रुझान ब्राह्मण ਲਈ ਵੱਡੀ ਚੁਣੌਤੀ ਸੀ। Viewers, welcome back on program. So viewers, एंड वाले सैक्शन ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸਾਨ ਸੰਘਰਸ਼ ਦੀ ਇਸ ਵਕਤੀ ਜਿੱਤ ਚੋਂ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਇਸ ਦਾ ਪੰਜਾਬ ਦੀ ਸਿਆਸਤ ਅਤੇ ਖਾਲਿਸਤਾਨੀ ਸੰਘਰਸ਼ ਤੇ ਕੀ ਅਸਰ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਮੋਦੀ ਦੇ ਸਵੇਰ ਵਾਲੇ ਮੈਸੇਜ ਤੋਂ ਬਾਅਦ ਅੱਡ-ਅੱਡ ਚਰਚਾਵਾਂ ਪਹਿਲਾਂ ਤਾਂ ਅਸੀਂ ਜੇ ਦੇਖੀਏ ਵੀ ਕਿਵੇਂ ਆਪੋਜੀਸ਼ਨ ਪਾਰਟੀਆਂ ਨੇ ਰਿਐਕਟ ਕੀਤਾ ਹੈ। ਉਹ ਰਾਹੁਲ ਗਾਂਧੀ, ਪ੍ਰਿयंका, ਅਭਿਲੇਖ ਯਾਦਵ ਔਰ ਹਰ ਇੱਕ ਨੇ ਆਮ ਲੋਕਾਂ ਨੇ ਤਾਂ ਰਿਐਕਟ ਕੀਤਾ ਹੀ ਹੈ। ਬਹੁਤਿਆਂ ਨੇ ਕਿਹਾ ਕਿ ਵੀ ਜੇ ਹੁਣ ਤੂੰ ਇਹ ਮੰਨ ਹੀ ਲਿਆ ਵੀ ਤੁਹਾਡੀ ਤਪੱਸਿਆ 'ਚ ਕਮੀ ਰਹਿ ਗਈ ਔਰ ਤੁਸੀਂ ਨਹੀਂ ਤੇ ਜਿਹੜਾ ਨੁਕਸਾਨ ਹੈ 700 ਤੋਂ ਜ਼ਿਆਦਾ ਜਿਹੜੇ ਨੇ ਸ਼ਹੀਦ ਹੋਏ ਉਹਨਾਂ ਦਾ ਕੰਪਨਸੇਸ਼ਨ ਦਿਓ, ਪੈਕੇਜ ਦਿਓ। ਔਰ ਇਹ ਵੀ ਡਿਮਾਂਡ ਹੋਈ ਕਿ ਭਾਈ ਇਹ ਜਿਹੜਾ ਪਾਰਟ ਹੈ ਇਹਦੇ ਲਈ ਤੁਸੀਂ ਜ਼ਿੰਮੇਵਾਰ ਹੋ ਔਰ ਜਿਹਨਾਂ ਲੋਕਾਂ ਨੇ ਨੈਗੇਟਿਵਿਟੀ ਕੀਤੀ ਗੱਲਾਂ ਕੀਤੀਆਂ ਉਹਨਾਂ ਨੂੰ ਆਨਸਰੇਬਲ ਬਣਾਇਆ ਜਾਏ। ਔਰ ਇਸ ਸਾਰੀ ਡਿਬੇਟ ਦੇ ਵਿੱਚ ਪੰਜਾਬ ਦੀ ਪੋਲਿਟਿਕਸ ਦੇ ਉੱਤੇ ਤਾਂ ਕਿਉਂਕਿ ਇੱਕ ਪਾਰਟ ਜਿਵੇਂ ਕਿਹਾ ਗਿਆ ਕਿ यूपी ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਜਿੱਥੇ ਕਿ ਵੈਸਟਰਨ यूपी ਦੇ ਵਿੱਚ ਆਈਸੋਲੇਟ ਹੋ ਰਿਹਾ ਸੀ ਔਰ ਉੱਥੇ ਵੜਨ ਨਹੀਂ ਸੀ ਦੇ ਰਹੇ। ਪੰਜਾਬ 'ਚ ਤਾਂ ਇਹਨਾਂ ਦਾ ਜੋ ਹਾਲ ਬੀਜੇਪੀ ਵਾਲਿਆਂ ਦਾ ਕੀਤਾ ਉਹ ਮਲੋਟ ਦਾ ਇੱਕ ਐਮਐਲਏ ਸੀ ਜਿਹਦੇ ਕੱਪੜੇ ਕੁਪੜੇ ਪਾੜ ਕੇ ਵੀ ਉਹਨੂੰ ਬਾਜ਼ਾਰ 'ਚ ਤੋਰਿਆ ਔਰ ਇੱਕ ਜਿਹਨੇ ਉਹਨਾਂ ਨੂੰ ਕਿਸਾਨਾਂ ਬਾਰੇ ਮਾੜਾ ਬੋਲਿਆ ਉਹਨਾਂ ਨੇ ਉਹਦੇ ਘਰ ਦੇ ਬਾਹਰ ਜਾ ਕੇ ਜਿਹੜਾ ਉਹ ਗੋਹੇ ਦਾ ਉਹਨਾਂ ਨੇ ਕਿਹਾ ਤੁਹਾਡੀ ਗਾਂ ਮਾਤਾ ਦਾ ਗੋਹਾ ਤੁਹਾਨੂੰ ਦਿੱਤਾ ਉਹ ਢੇਰ ਲਾਤਾ ਕਿ ਵੀ ਚਲੋ ਉਹਦੇ ਵਿਹੜੇ ਦੇ ਵਿੱਚ ਕਿ ਵੀ ਇਹਨੂੰ ਚੁੱਕਣ। ਸੋ ਉਸ ਸਾਰੇ ਦੇ ਚੱਲਦੇ ਆ ਪੰਜਾਬ 'ਚ ਵੀ ਸਾਰੇ ਆਪਣੇ ਪਰਮੂਟੇਸ਼ਨ ਕੰਬੀਨੇਸ਼ਨ ਜਿਹੜੇ ਨੇ ਉਹ ਲੜਾ ਰਹੇ ਨੇ। ਜਿਵੇਂ ਚਰਨਜੀਤ ਚੰਨੀ ਨੇ ਕਿਹਾ ਕਿ ਜੀ ਅਸੀਂ ਇੱਕ ਯਾਦਗਾਰ ਬਣਾਵਾਂਗੇ ਮੈਮੋਰੀਅਲ ਜਿਹੜੇ ਸ਼ਹੀਦ ਹੋਏ ਕਿਸਾਨ ਨੇ ਔਰ ਇਹ ਫਾਰਮਰਜ਼ ਯੂਨੀਅਨ ਨਾਲ ਅਸੀਂ ਗੱਲਬਾਤ ਕਰਾਂਗੇ ਜਿਹਦੇ ਰਾਹੀਂ ਅਸੀਂ ਇਹ ਡਿਸਾਈਡ ਕਰਾਂਗੇ ਕਿ ਕਿੱਥੇ ਜਿੱਥੇ ਉਹ ਕਹਿਣਗੇ ਉੱਥੇ ਪੰਜਾਬ ਸਰਕਾਰ ਬਣਾਏਗੀ। ਬਾਦਲ ਜਿਹੜਾ ਇੰਨੇ ਦਿਨਾਂ ਤੋਂ ਜਿਹਨੇ ਚੁੱਪ ਧਾਰੀ ਹੋਈ ਸੀ ਉਹ ਬੱਖੀਆਂ 'ਚੋਂ ਵੀ ਉਹਦਾ ਹਾਸਾ ਨਿਕਲ ਰਿਹਾ ਕਿ ਜੀ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ। ਔਰ ਮੈਨੂੰ ਇਹ ਲੱਗਦਾ ਹੈ ਵੀ ਅਲਟੀਮੇਟਲੀ ਬੀਜੇਪੀ ਤੇ ਬਾਦਲ ਇਹ ਫੇਰ ਪਤੀ ਪਤਨੀ ਜਿਵੇਂ ਰਿਸ਼ਤਾ ਸੀ ਤੇ ਹੁੰਦਾ ਪਤਨੀਆਂ ਲੜ ਕੇ ਚਲੀਆਂ ਜਾਂਦੀਆਂ ਅੱਡ ਰਹਿਣ ਲੱਗ ਜਾਂਦੀਆਂ। ਉਹ ਕਹੇਗਾ ਜੀ ਸਾਡਾ ਰੌਲਾ ਸੀ ਮੁੰਡੇ ਦਾ ਹੁਣ ਉਹ ਹੋ ਗਿਆ ਕਿ ਵੀ ਅਦਾਲਤ 'ਚ ਅਸੀਂ ਨਹੀਂ ਜਾਣਾ, ਸਾਡਾ ਜਿਹੜਾ ਸੈਪਰੇਸ਼ਨ ਸੀ ਅਸੀਂ ਕਿਹੜਾ ਤਲਾਕ ਲਿਆ ਸੀ, ਹੁਣ ਅਸੀਂ ਪਤੀ ਪਤਨੀ ਫੇਰ ਇਕੱਠੇ। ਸੋ ਮੈਨੂੰ ਲੱਗਦਾ ਕਿ ਵੀ ਇਹ ਪੰਜਾਬ ਦੀ ਸਿਆਸਤ 'ਚ ਆਉਣ ਵਾਲੀਆਂ ਅਸੈਂਬਲੀ ਚੋਣਾਂ 'ਚ ਕਿਉਂਕਿ ਦੋਨੋਂ ਹੀ ਨਕਾਰੇ ਹੋਏ ਨੇ ਬੀਜੇਪੀ ਤੇ ਅਕਾਲੀ ਦਲ ਤੇ ਜਿਵੇਂ ਹੁੰਦਾ ਵੀ ਤੈਨੂੰ ਕੋਈ ਰਿਸ਼ਤਾ ਦਿੰਦਾ ਨਹੀਂ ਮੇਰਾ ਕੋਈ ਲੈਂਦਾ ਨਹੀਂ ਚਲੋ ਆਪਾਂ ਹੀ ਵਿਆਹ ਕਰ ਲਈਏ ਮੁੜ ਕੇ। ਸੋ ਮੈਨੂੰ ਲੱਗਦਾ ਵੀ ਇਹ ਜਿਹੜੀ ਹੈ ਇਹ ਇਹਨਾਂ ਦੇ ਨੇੜੇ ਆਉਣ ਦੀ ਹਾਂ ਉਹ ਜਿਹੜਾ ਬਦ ਇਖਲਾਕ ਬਦ ਕਲਾਮ ਔਰ ਬਦ ਕਿਰਦਾਰ ਕਪਤਾਨ ਹੈ ਉਹ ਜ਼ਰੂਰ ਇਸ ਵੇਲੇ ਰੁਲਿਆ ਜਾ ਨਜ਼ਰ ਆਉਂਦਾ ਕਿਉਂਕਿ ਉਹ ਧੋਬੀ ਦੇ ਕੁੱਤੇ ਵਾਲੀ ਗੱਲ ਹੋਈ ਉਹਦੇ ਨਾਲ। ਹਾਂ ਨਾ ਉਹ ਘਰ ਜੋਗਾ ਨਾ ਘਾਟ ਜੋਗਾ। ਸੋ ਇਹ ਚੇਂਜਸ ਹਰ ਕੋਈ ਆਪਣੇ ਪੈਂਤੜੇਬਾਜ਼ੀ ਕਰ ਰਿਹਾ ਕਿ ਕਿਨੇ ਕਿੱਥੇ ਕੀ ਕਰਨਾ। ਲੇਕਿਨ ਅਸੀਂ ਇੱਕ ਖਾਲਿਸਤਾਨੀ ਐਕਟਿਵਿਸਟ ਹੋਣ ਦੇ ਨਾਤੇ ਅਸੀਂ ਇਹ ਦੇਖਦੇ ਹਾਂ ਕਿਉਂਕਿ ਜਦੋਂ ਕਿਸਾਨ ਮੋਰਚੇ ਦੇ ਹਵਾਲੇ ਨਾਲ ਕੋਈ ਪੁੱਛਦਾ ਸੀ ਜਦੋਂ ਚੱਲ ਰਿਹਾ ਸੀ ਫੁੱਲ ਜ਼ੋਰ 'ਚ ਅਜੇ ਵੀ ਉਹ ਬੈਠੇ ਨੇ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਪਾਰਲੀਮੈਂਟ ਰਿਪੀਲ ਨਹੀਂ ਕਰਦੀ ਔਰ ਬਾਕੀ ਵੀ ਮੰਗਾਂ ਨੇ ਤੇ ਸਾਨੂੰ ਇਹ ਨਜ਼ਰ ਆਉਂਦਾ ਸੀ ਕਿ ਵੀ ਇਹਦੇ 'ਚੋਂ ਡਿਸਅਪਾਇੰਟਮੈਂਟ ਨਿਕਲੇਗੀ। ਹੁਣ ਬੇਸ਼ੱਕ
ਪਾਰਸ਼ਲ ਹੋਪ ਨਿਕਲੀ ਹੈ, ਜਿਹੜੀ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਇਹ ਸਾਡੀ ਬਹੁਤ ਵੱਡੀ ਜਿੱਤ ਹੋਈ ਹੈ। ਹਾਲਾਂਕਿ ਇਹਨੂੰ ਇਹ ਵੀ ਨਹੀਂ ਹੈ ਕਿ ਅਸੀਂ ਨਕਾਰਦੇ, ਲੇਕਿਨ ਇਸ ਸਾਰੇ ਦੇ ਨਾਲ ਕਿਵੇਂ ਇਹ ਖਾਲਿਸਤਾਨ ਦੀ ਲਹਿਰ ਨੂੰ ਪ੍ਰਭਾਵਿਤ ਕਰੇਗੀ, ਕਿਵੇਂ ਇਹਦੇ ਗਲੋਬਲ ਇੰਪੈਕਟ ਕੀ ਨੇ, ਜਿਹੜੀ ਟਾਈਮਿੰਗ ਚੁਣੀ ਗਈ, ਐਸਾ ਕੀ ਸੀ ਜਿਹਨੂੰ ਅਸੀਂ ਜੀਓਪੋਲਿਟਿਕਸ ਉਸ ਖਿੱਤੇ ਦੀ ਕਹਿੰਦੇ ਹਾਂ, ਜਿਹਨੇ ਇਹਨਾਂ ਨੂੰ ਮਜਬੂਰ ਕੀਤਾ ਕਿ ਇਹ ਕੰਪਰੋਮਾਈਜ਼ ਦੇ ਉੱਤੇ ਆਣ ਜਾਂ ਆਪਣਾ ਸਟੈਪ ਬੈਕ ਕਰਨ। ਉਹਦੇ 'ਚ ਇਸ ਗੱਲ ਦਾ ਧਿਆਨ ਰਿਹਾ ਕਿ ਚੀਨ ਵੱਲੋਂ ਲਗਾਤਾਰ ਪੈ ਰਹੀਆਂ ਜੁੱਤੀਆਂ, ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਪਹਿਲਾਂ ਸੈਟੇਲਾਈਟ ਇਮੇਜਸ ਨੇ ਦੱਸਿਆ ਸੀ ਕਿ ਅਰੁਣਾਚਲ ਪ੍ਰਦੇਸ਼, ਜਿਹਨੂੰ ਸਾਊਥ ਤਿੱਬਤ ਕਹਿੰਦੇ ਨੇ ਚੀਨ ਵਾਲੇ, ਉਹਦੇ ਇੱਕ ਪਿੰਡ 'ਚ ਉਹਨਾਂ ਨੇ ਪੂਰਾ ਲੇਟੈਸਟ ਲਾਈਨ ਦੇ ਉੱਤੇ ਡਿਵੈਲਪ ਕੀਤਾ। ਹੁਣ ਆਇਆ ਸਾਹਮਣੇ ਕਿ ਇੱਕ ਹੋਰ ਪਿੰਡ ਵੀ ਉਹਨਾਂ ਨੇ ਆਕੂਪਾਈ ਕੀਤਾ ਹੈ, ਉੱਥੇ ਜਿਹੜੀ ਕੰਸਟਰਕਸ਼ਨ ਕੀਤੀ ਹੈ ਔਰ ਲੇਟੈਸਟ ਜਿਹੜੀਆਂ ਨੇ ਸਾਰੀਆਂ ਫੈਸਿਲਿਟੀਜ਼ ਔਰ ਦੂਸਰੀਆਂ ਦਿੱਤੀਆਂ ਨੇ। ਹੁਣ ਇਸ ਹਾਲਤ ਦੇ ਚਲਦਿਆਂ ਚੀਨ ਦੇ ਨਾਲ ਜਿਹੜਾ ਟਕਰਾਅ, ਉਹ ਤਾਂ ਹਰ ਰੋਜ਼ ਚੀਨ ਜਿਹੜਾ ਉਹ ਐ ਥੱਪੜ ਦਿਖਾ ਕੇ ਦਿੰਦਾ, ਸਿਰ ਥੱਲੇ ਕਰ ਲੈਂਦੇ ਨੇ। ਪਾਕਿਸਤਾਨ ਜਿਹੜਾ ਇੱਕ ਇਸ ਸਾਰੇ ਕ੍ਰਾਈਸਿਸ 'ਚੋਂ ਕੋਵਿਡ ਦੇ ਚਲਦਿਆਂ ਜਿਹਨੇ ਬੈਟਰ ਬਿਹੇਵ ਕੀਤਾ ਹੈ। ਅਫਗਾਨਿਸਤਾਨ ਦੇ ਵਿੱਚ ਜਦੋਂ ਤਾਲਿਬਾਨ ਨੇ 15 ਅਗਸਤ ਨੂੰ ਫੁੱਲੀ ਟੇਕ ਓਵਰ ਕੀਤਾ, ਇਹਨਾਂ ਨੂੰ ਲੱਗਦਾ ਸੀ ਬਾਹਮਣਾਂ ਨੂੰ ਕਿ ਵੀ ਇਹ ਉਹ ਪੰਜਸ਼ੀਰੀ ਵੈਲਿਊ ਤੇ ਮਸੂਦ ਦਾ ਮੁੰਡਾ ਤੇ ਇੱਧਰ ਉੱਧਰ ਉਹਨਾਂ ਨੂੰ ਰੱਖਣਗੇ, ਉਹ ਵੀ ਨਾ ਹੋਇਆ। ਅਫਗਾਨਿਸਤਾਨ ਸਟੇਬਲ ਹੈ ਔਰ ਅਫਗਾਨਿਸਤਾਨ ਦੇ ਉੱਤੇ ਪਾਕਿਸਤਾਨ ਦਾ ਪ੍ਰਭਾਵ ਜ਼ਾਹਰ ਹੈ, ਨੇਬਰ ਵੀ ਨੇ, ਔਰ ਇਸ ਸਾਰੇ ਦੇ ਵਿੱਚ ਇਹ ਵੀ ਇਹਨਾਂ ਦਾ ਇੱਕ ਵੱਡਾ ਸੈਟਬੈਕ। ਔਰ ਇਹਨਾਂ ਦੇ ਆਈਡੀਆਲੋਗ ਬੈਠੇ ਗੱਲਾਂ ਕਰਨ ਲੱਗ ਗਏ ਕਿ ਜੀ ਜੇ ਤਾਲਿਬਾਨ ਵਿਗੜ ਗਏ, ਅਫਗਾਨਿਸਤਾਨ ਕਸ਼ਮੀਰ 'ਚ ਆ ਗਿਆ ਤੇ ਫਿਰ ਕੀ ਹੋਏਗਾ। ਔਰ ਦੇਖੋ ਹੋਪ ਕਿਵੇਂ ਜਨਰੇਟ ਹੁੰਦੀ ਹੈ। ਜੋ ਹੀ ਮੋਦੀ ਨੇ ਇਹ ਐਲਾਨ ਕੀਤਾ ਹੈ, ਮਹਿਬੂਬਾ ਮੁਫਤੀ ਕਸ਼ਮੀਰ ਦੀ ਸਾਬਕਾ ਚੀਫ ਮਿਨਿਸਟਰ ਔਰ ਜਿਹਨੂੰ ਹੁਣ ਹਾਊਸ ਅਰੈਸਟ 'ਚ ਰੱਖਿਆ ਹੋਇਆ ਕਿਉਂਕਿ ਜਿਹੜਾ ਇਹਨਾਂ ਨੇ ਇੱਕ ਫੇਕ ਐਨਕਾਊਂਟਰ ਕੀਤਾ, ਉੱਥੇ ਉਹ ਧਰਨੇ ਤੇ ਬੈਠੀ, ਉਹਨੇ ਨਾਲ ਦੀ ਨਾਲ ਕਿਹਾ, ਉਹਨੇ ਕਿਹਾ ਵੀ ਜਿਵੇਂ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਹੈ, ਇਵੇਂ ਹੀ ਕਸ਼ਮੀਰ ਜੋ ਆਰਟੀਕਲ 370 ਔਰ 35A ਖਤਮ ਕੀਤਾ ਹੈ, ਉਹਨੂੰ ਵਾਪਸ ਰੀਸਟੋਰ ਕੀਤਾ ਜਾਏ। ਕਿਉਂਕਿ ਜਦੋਂ ਅਸੀਂ ਕਿਹਾ ਪਹਿਲੇ ਸੈਗਮੈਂਟਸ ਕਿ ਇਹ ਗੈਂਬਲ ਹੈ, ਕਿਉਂਕਿ ਉਹ ਮੋਦੀ ਜਿਹਦੇ ਬਾਰੇ ਇਹ ਸੀ ਕਿ ਝੁਕ ਨਹੀਂ ਸਕਦਾ, ਇਹਨੂੰ ਕੋਈ ਫਲਾਣਾ ਨਹੀਂ ਢਮਕਾ ਨਹੀਂ, ਉਹਨਾਂ ਨੇ ਕਿਹਾ ਝੁਕਿਆ ਹੀ ਨਹੀਂ, ਗੋਡਿਆਂ ਪਰ ਨਾ ਲੰਮੇ ਪੈ ਕੇ ਨੱਕ ਰਗੜ ਰਿਹਾ, ਚੁੱਕਦਾ ਹੀ ਨਹੀਂ ਸਿਰੋਂ ਉੱਥੋਂ। ਔਰ ਇਹ ਕਸ਼ਮੀਰੀਆਂ 'ਚ ਇਹ ਹੌਸਲਾ ਆਇਆ। ਔਰ ਇਸ ਗੱਲ ਦਾ ਧਿਆਨ ਹੈ ਕਿ ਇਹ ਜਿਹੜਾ ਸਿਨਰਜੈਸਿਕ ਇਫੈਕਟ ਹੁੰਦਾ ਹੈ ਕਿਸੇ ਚੀਜ਼ ਦਾ, ਇਹ ਲੌਂਗ ਟਰਮ ਹੁੰਦਾ ਹੈ। ਇਹ ਮੈਸੇਜ ਕੀ ਦੇਗਾ ਯੂਪੀ 'ਚ ਦੂਸਰੀਆਂ ਥਾਵਾਂ ਤੇ ਕਿ ਭਾਈ ਜ਼ਾਹਰ ਹੈ ਸਿੱਖਾਂ ਦੀ ਇੱਕ ਪਾਵਰ ਦਾ ਉਭਾਰ ਵੀ ਹੋਇਆ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇਹ ਖਾਲਿਸਤਾਨ ਦੀ ਲਹਿਰ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਇੱਕ ਛੋਟੀ ਜਿਹਾ ਰਿਐਕਸ਼ਨ ਜਿਹੜਾ ਇਸ ਦੇ ਉੱਤੇ ਵੀਰ ਜੁਝਾਰ ਸਿੰਘ ਨਾਂ ਦੇ ਕਿਸੇ ਸਿੰਘ ਨੇ ਆਪਣਾ ਲਿਖਿਆ, ਮੈਨੂੰ ਇਹ ਲਫ਼ਜ਼ ਚੰਗੇ ਲੱਗੇ। ਕਈ ਵਾਰ ਤੁਸੀਂ ਵੇਰਵੇ 'ਚ ਗੱਲ ਕਰੋ, ਉਹਦੀ ਥਾਂ ਤੇ ਪ੍ਰੀਸਾਈਜ਼ ਗੱਲ ਉਸ ਮੈਸੇਜ ਨੂੰ ਦਿੰਦੀ ਹੈ। ਉਹਨਾਂ ਨੇ ਇਹ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣੇ ਸਿੱਖ ਤਾਕਤ ਦੀ ਜਿੱਤ ਹੈ। ਸਾਰੀ ਦੁਨੀਆ 'ਚ ਪੂੰਜੀਵਾਦ ਨੇ, ਕੈਪੀਟਲਿਜ਼ਮ ਪਿਛਾਂ ਪੈਰ ਨਹੀਂ ਪੁੱਟਿਆ। ਹੁਣੇ ਅੰਬਾਨੀ ਅਡਾਨੀ ਦੀ ਗੱਲ ਹੋ ਰਹੀ ਹੈ ਕਿ ਜੋ ਮੋਦੀ ਨੇ ਕਾਨੂੰਨ ਲਿਆਂਦੇ ਕੀਤੇ, ਉਹ ਤਾਂ ਅੰਬਾਨੀ ਅਡਾਨੀ ਨੂੰ ਫਾਇਦਾ ਪਹੁੰਚਾਉਣ ਲਈ ਸੀ। ਹੁਣ ਕਾਨੂੰਨ ਵਾਪਸ ਲੈਣ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਹੋਣਾ ਕਿ ਕੋਈ ਨਹੀਂ ਯਾਰ, ਹੁਣ ਇੱਥੇ ਸਾਡਾ ਇਹਨਾਂ ਨੇ ਬੁਰਾ ਹਾਲ ਕਰਤਾ ਹੈ, ਤੁਹਾਨੂੰ ਹੋਰ ਫਾਇਦਾ ਦੇ ਦਿੰਦੇ। ਆਲਰੇਡੀ 20,000 ਕਰੋੜ ਦੀ ਡਰੱਗ ਤਾਂ ਉੱਥੋਂ ਮੁੰਦਰਾ ਪੋਰਟ ਗੁਜਰਾਤ ਤੋਂ ਉਹਦੇ ਅੰਬਾਨੀ ਦੇ ਪੋਰਟ ਤੋਂ ਚੁਕਾਈ ਹੋਈ ਹੈ। ਇੱਕ ਅੱਧਾ ਫੇਰਾ ਤੇਰਾ ਹੋਰ ਲਵਾ ਦੇਣਗੇ, ਕੋਈ ਨਹੀਂ, ਜਿੰਨੇ ਸਿਲੋ ਤੇ ਤੇਰੇ ਪੈਸੇ ਖਰਚ ਹੋਏ, ਮੋਗੇ ਪਾਣੀਪਤ ਇੱਧਰ, ਉਹ ਦਵਾ ਦੇਵਾਂਗੇ। ਹੁਣ ਇਹਨਾਂ ਤੋਂ ਵੀ ਜਾਨ ਛਡਾਓ, ਸਿੱਖਾਂ ਤੋਂ ਇਹ ਗੱਲ ਪੈ ਗਏ ਨੇ। ਔਰ ਉਹਨਾਂ ਨੇ ਕਿਹਾ ਜੁਝਾਰ ਸਿੰਘ ਨੇ ਕਿ ਸਾਰੀ ਦੁਨੀਆ 'ਚ ਕੈਪੀਟਲਿਜ਼ਮ ਨੇ ਪਿਛਾਂ ਪੈਰ ਨਹੀਂ ਪੁੱਟਿਆ, ਪਰ ਗੁਰੂ ਕੇ ਪੰਥ ਖਾਲਸੇ ਨੇ ਇੱਕ ਵਾਰ ਇਸ ਵਹਿਣ ਨੂੰ ਠੱਲ ਲਿਆ। ਇਜ਼ ਨੋ ਡਾਊਟ ਅਬਾਊਟ ਇਟ। ਗੁਰਪੁਰਬ ਮੌਕੇ ਲਾਂਘਾ ਖੋਲ੍ਹਣਾ ਤੇ ਕਾਨੂੰਨ ਵਾਪਸ ਲੈਣੇ ਇਸ ਗੱਲ ਦੀ ਗਵਾਹੀ ਹਨ ਕਿ ਹਕੂਮਤ ਜਾਣਦੀ ਹੈ ਕਿ ਅੱਗੇ ਕੌਣ ਖੜੇ ਹਨ। ਇਸ ਸੰਘਰਸ਼ ਦੀ ਰੀੜ੍ਹ ਦੀ ਹੱਡੀ ਸਿੱਖ ਟ੍ਰੈਡੀਸ਼ਨ ਹੈ। ਲੰਗਰਾਂ ਤੋਂ ਲੈ ਕੇ ਦੋਹਾਂ ਵੇਲੇ ਦਾ ਨਿਤਨੇਮ ਤੇ ਅਰਦਾਸ ਨੇ ਐਜੀਟੇਸ਼ਨ ਨੂੰ ਚਲਦਿਆਂ ਰੱਖਿਆ। ਸਿੱਖ ਕਿਸਾਨੀ ਦਾ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਡਟੇ ਰਹਿਣਾ। ਐਵੇਂ ਨਹੀਂ ਉੱਥੇ ਢਾਡੀ ਵੀ ਗਾ ਰਹੇ ਨੇ, ਬਘੇਲ ਸਿੰਘ ਦਿੱਲੀ ਤਖਤ, ਦਿੱਲੀ ਤੇ ਝੰਡਾ ਝੁਲਾਣਾ। ਉਹ ਕਹਿ ਰਿਹਾ ਸੀ ਉਹਨਾਂ ਦਾ ਸਤਪਾਲ ਮਲਕ कि हमारे भी ये दिल्ली तख्त यहाँ तो झंडा झुलाएंगे, ये हमारी भी परंपरा है। सिखों ने तो पहले ही झुलाया हुआ है, वो तो उसके बेटे हैं जिन्होंने
हार नहीं मानी थी, उसके चारों बेटे शहीद हो गए थे गुरु गोबिंद सिंह के, और उनके बेटों ने ही झुलाया था। ਹੁਣ ਇਹੀ ਗੱਲ ਇਹ ਕਹਿ ਰਹੇ ਨੇ ਕਿ ਵੀ ਇਹ ਜਿਹੜੀ ਲੰਗਰਾਂ ਤੋਂ ਲੈ ਕੇ ਦੋਹਾਂ ਵੇਲੇ ਦਾ ਨਿਤਨੇਮ ਔਰ ਸਿੱਖ ਕਿਸਾਨੀ ਦਾ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਡਟੇ ਰਹਿਣਾ ਤੇ ਕਲਾਕਾਰਾਂ ਵੱਲੋਂ ਵੱਡੇ ਸਿੱਖ ਨਾਇਕਾਂ ਰਾਹੀਂ ਸਰਕਾਰ ਨੂੰ ਲਲਕਾਰਨਾ ਮੋਰਚੇ ਨੂੰ ਨਵੀਂ ਤਾਕਤ ਦਿੰਦਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਅਦਰਵਾਈਜ਼ ਡੀਜਨਰੇਟ ਕਿਸਮ ਦੇ ਨੇ ਉਹ ਆਰਟਿਸਟ, ਪਰ ਕਿਵੇਂ ਉਹਨਾਂ ਨੇ ਆ ਕੇ ਖਲੋ ਕੇ ਫਿਰ ਵਾਰਾਂ ਵੀ ਗਾਈਆਂ, ਬਹਾਦਰੀ ਦੇ ਸੋਹਲੇ ਵੀ ਗਾਏ, ਔਰ ਉਹ ਉਹਨਾਂ ਨੂੰ ਮੋਟੀਵੇਟ ਕੀਤਾ ਕਿਸਾਨਾਂ ਨੂੰ ਕਿ ਤੁਸੀਂ ਕਿਹਨਾਂ ਦੇ ਪੁੱਤਰ ਪੋਤਰੇ ਹੋ। ਸਿੱਖ ਕਿਸਾਨੀ ਦਾ ਇਤਿਹਾਸ ਤੋਂ ਇਹ ਜਿਹੜਾ ਨਵੀਂ ਤਾਕਤ ਸਿੱਖ ਨੌਜਵਾਨੀ ਵੱਲੋਂ ਇਸ ਅੰਦੋਲਨ ਨੂੰ ਸੰਤ ਜਰਨੈਲ ਸਿੰਘ ਵੱਲੋਂ ਆਰੰਭੇ ਸੰਘਰਸ਼ ਦੀ ਅਗਲੀ ਕੜੀ ਸਮਝਣਾ ਸਰਕਾਰ ਲਈ ਸਮਝੋਂ ਬਾਹਰ ਸੀ। ਹੁਣ ਅੱਜ ਵੀ ਹੁਣ ਨਿਹੰਗ ਸਿੰਘਾਂ ਦਾ ਵੀ ਅਸੀਂ ਇਸ ਨੂੰ ਜਿਹੜਾ ਉਹ ਛੁਟਿਆ ਨਹੀਂ ਸਕਦੇ, ਰਾਦਰ ਵਡਿਆਣ ਦੀ ਲੋੜ ਹੈ ਕਿ ਜਿਉਂ ਹੀ ਉਹ ਆਏ ਕਿਸਾਨ ਉਹ ਚਾਹੁੰਦੇ ਸੀ ਕਿ ਨਹੀਂ ਸੀ ਨਿਹੰਗਾਂ ਨੇ ਆ ਕੇ ਨਾਲ ਡੇਰਾ ਲਾ ਲਿਆ, ਘੋੜੇ ਆ ਗਏ ਦੂਜੇ ਐਨ, ਉਹਨਾਂ ਨੇ ਫਿਰ ਉਹ ਸਜ਼ਾ ਵੀ ਦੇ ਕੇ ਇੱਕ ਨੂੰ ਦੱਸਤਾ ਉਹਦਾ ਅਸੀਂ ਜਾਣ ਵਾਲੇ ਨਹੀਂ, ਗੁਰੂ ਕੀਆਂ ਫੌਜਾਂ ਅਸੀਂ ਆਪਣੀ ਮੌਤ 'ਚ ਆਈਆਂ ਆਪਣੇ। ਸੋ ਇਹ ਸਾਰੀ ਜਿਹੜੀ ਸਿੱਖੀ ਟ੍ਰੈਡੀਸ਼ਨ ਸੀ ਉਹਦੇ 'ਚ ਨਿਹੰਗਾਂ ਦਾ ਵੀ ਹੋਣਾ, ਉਹਦੇ 'ਚ ਲੰਗਰ ਵੀ, ਨਿਤਨੇਮ ਵੀ, ਨਾਇਕ ਵੀ, ਔਰ ਹਕੂਮਤ ਸਮਝ ਰਹੀ ਸੀ ਵੀ ਉਹ ਕਿਹਦੇ ਨਾਲ ਲੜ ਰਹੇ ਨੇ। ਉਹਨਾਂ ਨੇ ਇਹ ਕਿਹਾ ਕਿ ਵੀ ਨਵੀਂ ਸਿੱਖ ਨੌਜਵਾਨੀ ਵੱਲੋਂ ਇਸ ਹਾਲ ਹੀ ਹਕੂਮਤ ਦਾ ਹਿੱਸਾ ਵੱਡੇ ਚਿਹਰਿਆਂ ਨੇ ਮੋਦੀ ਨੂੰ ਸਪਸ਼ਟ ਲਫ਼ਜ਼ਾਂ 'ਚ ਕਿਹਾ ਸੀ ਕਿ ਸਿੱਖਾਂ ਨੂੰ ਹਰਾਇਆ ਨਹੀਂ ਜਾ ਸਕਦਾ। ਸਤਪਾਲ ਮਲਕ ਨੂੰ ਕੋਟ ਕਰ ਰਿਹਾ। ਚੀਨ ਦੇ ਹਮਲਾਵਰ ਰਵੱਈਏ ਸਮੇਂ ਫੌਜ ਦੇ ਉੱਚ ਅਧਿਕਾਰੀਆਂ ਵੱਲੋਂ ਇਹ ਸੁਨੇਹਾ ਲਾਉਣਾ ਕਿ ਕਿਸਾਨੀ ਮਸਲਾ ਫੌਜ ਦੀ ਜ਼ਹਿਨੀਅਤ ਤੇ ਅਸਰ ਪਾ ਰਿਹਾ ਹੈ, ਸਰਕਾਰ ਲਈ ਵੱਡੀ ਸਿਰਦਰਦੀ ਬਣ ਚੁੱਕਾ ਸੀ। ਹੁਣ ਫੌਜੀ ਉੱਥੋਂ ਵੀ ਉਹ ਦੇ ਰਹੇ ਨੇ ਕਿ ਬਈ ਉਹਨਾਂ ਦੇ ਹੁਣ ਇੱਕ ਬਾਪੂ ਜਿਹਦਾ ਮੁੰਡਾ ਉਹ ਬੈਠਾ ਹੈ ਧਰਨੇ ਤੇ ਦਿੱਲੀ 'ਚ, ਮੁੰਡਾ ਉਹਦਾ ਫੌਜ ਦੇ ਵਿੱਚ ਮਾਰਿਆ ਜਾਂਦਾ ਹੈ, ਉਹ ਪਿੰਡ ਮੁੜਦਾ, ਉਹਦਾ ਸੰਸਕਾਰ ਕਰਕੇ ਵਾਪਸ ਆ ਕੇ ਫੇਰ ਬਹਿ ਜਾਂਦਾ। ਹੁਣ ਉਹ ਸਮਝ ਰਹੇ, ਉਹ ਕਹਿੰਦਾ ਵੀ ਮੈਨੂੰ ਮਾਣ ਹੈ ਕਿ ਮੇਰਾ ਪੁੱਤਰ ਸ਼ਹੀਦ ਹੋਇਆ, ਤੇ ਜੇ ਹੁਣ ਉਹਦੇ ਬਾਪੂ ਨੇ ਇੱਕ ਮੋਰਚੇ 'ਚ ਆ ਕੇ ਸਿਰ ਖੜਾ ਕੀਤਾ ਉਹ ਵੀ ਸਿਰ ਦੇਗਾ। ਇਹ ਜਿਹੜੀ ਸਪਿਰਿਟ ਸੀ ਇਹ ਉਹਨਾਂ ਨੂੰ ਘਬਰਾਹਟ ਪੈਦਾ ਕਰ ਰਹੀ ਸੀ। ਔਰ ਫਿਰ ਉਹਨਾਂ ਕਿਹਾ ਕਿ ਸਿੱਖ ਤੇ ਜਾਟ ਹਿੰਦੁਸਤਾਨ ਦੇ ਲੜਾਕੇ ਤਬਕੇ ਹਨ ਤੇ ਦੇਸ਼ ਦਾ ਢਿੱਡ ਵੀ ਭਰਦੇ ਹਨ। ਦੋਹਾਂ ਦਾ ਇੱਕੋ ਸਮੇਂ ਨਾਰਾਜ਼ ਹੋਣਾ ਤੇ ਜਾਟਾਂ ਦਾ ਸਿੱਖੀ ਵੱਲ ਰੁਝਾਨ ਬ੍ਰਾਹਮਣ ਲਈ ਵੱਡੀ ਚੁਣੌਤੀ ਸੀ। ਇਹਨਾਂ ਸਭ ਵਰਤਾਰਿਆਂ ਨੂੰ ਭਾਂਪਦਿਆਂ ਮੋਦੀ ਨੇ ਹਾਲ ਦੀ ਘੜੀ ਫਿਲਹਾਲ ਆਪਣੇ ਘੋੜੇ ਮੋੜ ਲਏ ਹਨ। ਬਿਲਕੁਲ ਇਹ ਪੱਕਾ ਵੈਣ ਨਹੀਂ ਹੈ। ਹਾਂ, ਇਹ ਬਿਲਕੁਲ ਟੂ ਫਾਈਟ ਅਨਦਰ ਡੇ। ਉਹਨਾਂ ਨੇ ਸਿੱਖ ਪੰਥ ਦੇ ਵਿਹੜੇ ਲੰਮੇ ਸਮੇਂ ਬਾਅਦ ਜਿੱਤ ਨੇ ਦਸਤਕ ਦਿੱਤੀ ਹੈ। ਅਗਲੀ ਜੰਗ ਲਈ ਤਿਆਰ ਰਹੋ, ਗੁਰੂ ਭਲੀ ਕਰੇਗਾ। ਸੋ ਅਸੀਂ ਵਕਤ ਹੈ ਜਾਂ ਮੇਰੇ ਖਿਆਲ ਵਕਤ ਨਹੀਂ ਹੈ, ਆਪਾਂ ਆਪਣੇ ਵਿਊਜ਼ ਕੋਲੋਂ ਲੈ ਲੈਣੇ ਇਜਾਜ਼ਤ। ਔਰ ਅੱਛਾ ਨਹੀਂ, ਜੇ ਦੇਖ ਲਓ ਟੈਕਨੀਕਲ ਟੀਮ ਨੂੰ ਪੁੱਛੋ ਜੇ ਵਕਤ ਹੈ ਤੇ ਹੈਗਾ ਤੇ ਆਪਾਂ ਰੂਹਾਨੀਅਤ ਕਰ ਦਿੰਦੇ ਆਪਾਂ, ਕੋਈ ਗੱਲ ਨਹੀਂ ਕਹਿੰਦੇ ਕਰ ਲਓ, ਵਕਤ ਹੈਗਾ ਥੋੜਾ ਬਹੁਤ। ਅੱਛਾ ਠੀਕ ਹੈ, ਕਿਉਂਕਿ ਅਸੀਂ ਸਾਡੇ ਜਿਹੜੇ ਰੂਹਾਨੀਅਤ ਦੇ ਪਿਆਸੇ ਵੀਰ ਭੈਣਾਂ ਨੇ ਉਹ ਪਿਆਸੇ ਰਹਿ ਜਾਂਦੇ ਨੇ। ਅਸੀਂ ਸਿਆਸਤ ਤੇ ਅੱਜ ਤਾਂ ਚਲੋ ਅਸੀਂ ਆਪਣੀ ਜਿੱਤ ਨੂੰ ਹੀ ਸੈਲੀਬ੍ਰੇਟ ਵੀ ਕੀਤਾ ਹੈ ਤੇ ਵੈਸੇ ਵਾਰਨਿੰਗ ਵੀ ਦਿੱਤੀ ਹੈ ਕਿ ਵੀ ਹੈਵ ਵਨ ਦਾ ਬੈਟਲ, ਬੀ ਰੈਡੀ ਫॉर ਦਾ ਬੈਟਲ। ਨੈਕਸਟ ਬੈਟਲ ਜਿਹੜੀ ਸਾਡੀ ਆਪਣੀ ਮੁਕੰਮਲ ਆਜ਼ਾਦੀ ਦੀ ਹੈ, ਇੰਡੀਪੈਂਡੈਂਟ ਖਾਲਿਸਤਾਨ ਦੀ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਸ੍ਰੀ ਰਾਗ ਤ੍ਰਿਬਿਧ ਕਰਮ ਕਮਾਈ ਹੈ ਆਸ ਅੰਦੇਸਾ ਹੋਏ, ਕਿਉਂ ਗੁਰਬਿਨ ਤ੍ਰਿਕੁਟੀ ਛੁੱਟ ਸੀ ਸਹਿਜ ਮਿਲਿਐ ਸੁਖ ਹੋਏ, ਨਿਜ ਕਰ ਮਹਿਲ ਪਛਾਣੀ ਹੈ ਨਜ਼ਰ ਕਰੇ ਮਲ ਧੋਏ। ਮੇਰਾ ਖਿਆਲ ਹੈ ਮੈਂ ਪਿੱਛੋਂ ਹੀ ਸ਼ੁਰੂ ਕੀਤਾ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਧਾਤ ਮਿਲੈ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ, ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ, ਸੱਚ ਮਿਲੈ ਸੰਤੋਖੀਐ ਹਰ ਜਪ ਏਕੈ ਭਾਏ, ਭਾਈ ਰੇ ਸੰਤ ਜਨਾਂ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਨ ਰਹਾਓ। ਜਿਵੇਂ ਰਹਾਓ ਦੀ ਤੁਕ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ, ਇੱਥੇ ਹਿੰਦੂ ਮਾਈਥੋਲੋਜੀ ਨੇ ਜਿਵੇਂ ਸਮੁੰਦਰ ਦੇ ਮੰਥਨ ਵੇਲੇ ਜਿਹੜੇ 14 ਰਤਨ ਨਿਕਲੇ
ਉਹਨਾਂ 'ਚ ਇੱਕ ਰਤਨ ਕਾਮਧੇਨ ਗਊ ਸੀ, ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਸਵਰਗ ਦੇ ਵਿੱਚ ਹੁੰਦੀ ਹੈ। ਉਸ ਕਾਮਧੇਨ ਗਊ ਦੇ ਥੱਲੇ ਬੈਠ ਕੇ ਜੋ ਵੀ ਮੰਨਤ ਮੰਨੋ, ਜੋ ਵੀ ਗਿਫਟ ਮੰਗੋ, ਗਾਂ ਦਿੰਦੀ ਹੈ। ਹਿੰਦੂਆਂ ਦੀ ਕਹਾਣੀ ਹੈ। ਪਰ ਗੁਰੂ ਸਾਹਿਬ ਨੇ ਕਿਹਾ ਵੀ ਇਹ ਜਿਹੜਾ ਹੈ ਇਸ ਜੀਵਨ ਦੇ ਅੰਦਰ ਭਾਈ ਰੇ ਸੰਤ ਜਨਾਂ ਕੀ ਰੇਣ, ਕਿ ਜਿਹੜੇ ਰੱਬ ਦੇ ਪਿਆਰੇ ਨੇ, ਰੱਬ ਦੇ ਫਕੀਰ ਨੇ, ਰੱਬ ਦੇ ਸੰਤ ਨੇ, ਰੱਬ ਦੇ ਰਸਤੇ ਤੇ ਤੁਰੇ ਗੁਰਮੁਖ ਨੇ, ਉਹਨਾਂ ਦੇ ਪੈਰਾਂ ਦੀ ਧੂੜ ਜਦੋਂ ਇਹ ਹੈ, ਇਹਦਾ ਮਤਲਬ ਹੈ ਕਿ ਉਹਨਾਂ ਦੇ ਰਸਤੇ ਤੇ ਤੁਰਨਾ, ਉਹਨਾਂ ਦੇ ਉਪਦੇਸ਼ਾਂ ਤੇ ਅਮੰਨਾ ਕਰਨਾ। ਸੰਤ ਭਾਈ ਰੇ ਸੰਤ ਜਨਾਂ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੀਣ। ਕਿ ਸੰਤਾਂ ਦੀ ਸੰਗਤ ਦੇ ਵਿੱਚ ਤੁਸੀਂ ਇਸ ਮਾਇਆ ਦੇ ਜਾਲ ਚੋਂ ਨਿਕਲਣ ਦਾ, ਮੁਕਤੀ ਦਾ ਜਿਹੜਾ ਪਵਿੱਤਰ ਪਦਾਰਥ ਆ ਉਹ ਹਾਸਲ ਕਰਦੇ ਹੋ। ਔਰ ਇਹੀ ਜਦੋਂ ਤੁਸੀਂ ਇਸ ਮਾਇਆ ਤੋਂ ਛੁਟਕਾਰਾ ਪਾ ਲੈਂਦੇ ਹੋ, ਇਹੀ ਤੁਹਾਡੇ ਲਈ ਕਾਮਧੇਨ ਗਊ ਹੈ, ਜਿਹਨੂੰ ਹਿੰਦੂਆਂ ਨੇ ਸਰਬ ਵਰ ਦੇਣ ਵਾਲੀ ਔਰ ਬਿਗਨ ਕੀਤਾ ਕਿ ਜਿਵੇਂ ਧਾਤੂ ਚ ਮਿਲਦੀ ਹੈ, ਗੋਲਡ ਚ ਗੋਲਡ ਮਿਲਦਾ ਹੈ, ਆਇਰਨ ਦਾ ਮਿਲ, ਧਾਤ ਮਿਲੈ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ। ਇਵੇਂ ਰੱਬ ਦੀ ਸਿਫਤ ਸਲਾਹ ਕਰਨ ਵਾਲਾ ਜਿਹੜਾ ਰੱਬ ਦੀ ਇਬਾਦਤ ਕਰਦਾ ਹੈ, ਰੱਬ ਦੇ ਗੁਣ ਗਾਉਂਦਾ ਹੈ, ਅਲਟੀਮੇਟਲੀ ਉਸ ਦੇ ਵਿੱਚ ਹੀ ਸਮਾ ਜਾਂਦਾ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦੀ ਕੁਰਬਤ 'ਚ ਰਹਿਣ ਵਾਲਾ ਅਲਟੀਮੇਟਲੀ ਉਹ ਰੱਬ ਤਾਂ ਨਹੀਂ ਹੁੰਦਾ, ਪਰ ਉਹ ਗੁਣ ਉਹਦੇ 'ਚ ਆ ਜਾਂਦੇ ਨੇ ਜਿਹੜੇ ਰੱਬ ਦੇ ਗੁਣ ਨੇ। ਔਰ ਇਵੇਂ ਹੀ ਇਸ ਲਈ ਜਦੋਂ ਕੋਈ ਮਦਦ ਕਰਦਾ ਹੈ ਕਿਸੇ ਨੂੰ ਲੋੜਵੰਦ ਦੀ, ਉਹ ਕਹਿੰਦਾ ਤੂੰ ਤਾਂ ਮੇਰੇ ਲਈ ਰੱਬ ਬਣ ਕੇ ਬੋੜੇ। ਹੁਣ ਰੱਬ ਬਣ ਕੇ ਉਹ ਰੱਬ ਨਹੀਂ ਹੈ। ਧਾਤ ਮਿਲੈ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ, ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ। ਕਿ ਉਸ ਰੱਬ ਦੇ ਪਿਆਰ ਦਾ ਰੰਗ, ਜਿਹੜੇ ਰੱਬ ਦੇ ਪਿਆਰ 'ਚ ਗਲਤਾਨ ਹੁੰਦੇ ਨੇ, ਮਰਸ ਹੁੰਦੇ ਨੇ, ਉਹਨੂੰ ਗੁਲਾਲ, ਲਾਲ ਗੁਲਾਲ ਵਾਂਗ ਗਹਿਬਰਾ ਗਹਿ ਗੱਚ, ਗੂੜਾ ਰੰਗ ਕ੍ਰਿਮਜ਼ਨ ਲਾਲ, ਉਹ ਉਹਨਾਂ ਨੂੰ ਚੜ ਜਾਂਦਾ ਹੈ। ਸੱਚਾ ਰੰਗ ਚੜਾਓ, ਸੱਚ ਮਿਲੈ ਸੰਤੋਖੀਆਂ, ਹਰ ਜਪ ਇੱਕ ਹੈ ਪਾਏ। ਪਰ ਇਹ ਸੱਚ ਰੂਪ ਰੱਬ ਮਿਲਦਾ ਉਹਨਾਂ ਨੂੰ ਜਿਨ੍ਹਾਂ ਦੇ ਅੰਦਰ ਸੰਤੋਖ ਹੈ। ਜਦੋਂ ਰੱਬ ਮਿਲ ਜਾਂਦਾ ਉਹਨਾਂ ਦੇ ਅੰਦਰ ਸੰਤੋਖ ਆ ਜਾਂਦਾ ਹੈ। ਹਰ ਜਪ ਇੱਕ ਹੈ ਭਾਏ, ਉਹ ਜਿਹੜੇ ਨੇ ਫਿਰ ਇੱਕੋ ਹੀ ਤਰੀਕੇ ਦਾ ਉਹਨਾਂ ਨੂੰ ਇਹ ਸਮਝ ਆ ਜਾਂਦਾ ਹੈ ਕਿ ਉਹੀ ਸਾਰਾ ਵਾਹਿਗੁਰੂ ਕਰਨ ਕਾਰਨ ਸਮਰੱਥ ਹੈ, ਉਸ ਦੇ ਹੀ ਪਿਆਰ ਦੇ ਵਿੱਚੋਂ ਇਮਰਸ ਹੁੰਦੇ ਨੇ। ਫਿਰ ਉੱਚੋ ਥਾਨ ਸੁਹਾਵਣਾ, ਉੱਪਰ ਮਹਿਲ ਮੁਰਾਰ, ਸੱਚ ਕਰਨੀ ਦੇ ਪਾਈ ਹੈ, ਦਰ ਘਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈ ਹੈ, ਆਤਮ ਰਾਮ ਵਿਚਾਰ। ਉਹ ਵਾਹਿਗੁਰੂ ਜਿੱਥੇ ਵਸਦਾ ਹੈ, ਇਸ ਸਾਰੀ ਕਾਇਨਾਤ ਦਾ ਮਾਲਕ, ਉਹ ਥਾਨ ਉੱਚਾ ਹੈ, ਉਸ ਦਾ ਬੜਾ ਸੋਹਣਾ ਮਹਿਲ ਹੈ। ਉਹ ਉਸ ਨੂੰ ਤੁਸੀਂ ਸੱਚ ਕਰਨੀ ਦੇ ਨਾਲ, ਆਪਣੇ ਚੰਗੇ ਕੰਮਾਂ ਦੇ ਨਾਲ, ਆਪਣੀਆਂ ਡੀਡਸ ਦੇ ਨਾਲ ਪਾ ਸਕਦੇ ਹੋ। ਦਰ ਘਰ ਮਹਿਲ। ਔਰ ਜਦੋਂ ਤੁਸੀਂ ਇਸ ਰਸਤੇ ਤੇ ਸਿਫਤ ਸਲਾਹ ਦਾ ਰਸਤਾ, ਉਸ ਲਾਲ ਗੁਲਾਲ 'ਚ ਗਹਿ ਗੱਚ ਹੋਣਾ ਹੋਏਗਾ, ਫਿਰ ਤੁਹਾਨੂੰ ਉਸ ਦੇ ਦਰ ਦਾ, ਉਸ ਦੇ ਘਰ ਦਾ ਪਿਆਰ ਹਾਸਲ ਹੋਏਗਾ। ਸੱਚ ਕਰਨੀ ਦੇ ਪਾਈਏ, ਦਰ ਘਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈਏ। ਕਿ ਜਿਹੜੇ ਇਸ ਰਸਤੇ ਤੇ ਤੁਰੇ ਹੋਏ ਨੇ, ਇਸ ਅਵੱਲੇ ਮਨ ਨੂੰ ਮੋੜ ਕੇ ਲਿਆਉਂਦੇ ਨੇ, ਮਨ ਨੂੰ ਸਮਝਾਉਂਦੇ ਨੇ, ਆਤਮ ਰਾਮ ਵਿਚਾਰ। ਕਿ ਅਲਟੀਮੇਟਲੀ ਇਹ ਰਮਿਆ ਹੋਇਆ ਵਾਹਿਗੁਰੂ ਹੀ ਅਲਟੀਮੇਟ ਟਰੂਥ ਹੈ। ਔਰ ਫਿਰ ਤ੍ਰਿਬਦ ਕਰਮ ਕਮਾਈ ਹੈ, ਆਸ ਅੰਦੇਸਾ ਹੋਏ। ਕਿ ਜੇ ਅਸੀਂ ਇਹ ਤਿੰਨ ਕੰਮ ਜਿਹੜੇ ਨੇ ਉਹ ਆਪਣੀ ਜੀਵਨ ਦੇ ਅੰਦਰ ਕਰਦੇ ਹਾਂ, ਔਰ ਤਿੰਨ ਕੀ ਨੇ, ਜਿਨ੍ਹਾਂ ਨੂੰ ਰਜੋ ਤਮੋ ਸਤੋ ਬ੍ਰਾਹਮਣਵਾਦ ਨੇ ਡਿਸਕ੍ਰਾਈਬ ਕੀਤਾ, ਦੁਨਿਆਵੀ ਐਸ਼ੋ ਇਸ਼ਰਤ ਨਾਲ ਜੁੜੇ ਹੋਏ। ਕਿ ਜੇ ਇਹ ਕਰਾਂਗੇ ਤੇ ਆਸ ਅੰਦੇਸਾ ਹੋਏ, ਫਿਰ ਅਸੀਂ ਸ਼ੱਕ ਦੇ ਵਿੱਚ, ਝੂਠੀ ਆਸ ਦੇ ਵਿੱਚ ਹੋਵਾਂਗੇ। ਕਿਉਂ ਗੁਰਬਿਨ ਤ੍ਰਿਕੁਟੀ ਛੁੱਟ ਸੀ, ਸਹਿਜ ਮਿਲਿਆ ਸੁਖ ਹੋਏ। ਗੁਰੂ ਦੀ ਰਹਿਮਤ ਤੋਂ ਬਿਨਾਂ ਇਹ ਤ੍ਰਿਕੁਟੀ, ਇਹ ਜਿਹੜੀਆਂ ਤੁਹਾਡੇ ਅੰਦਰ ਕਮਜ਼ੋਰੀਆਂ, ਔਰ ਵੈਸੇ ਤਾਂ ਤ੍ਰਿਕੁਟੀ ਵਿੰਗੀ ਲੀਕ ਨੂੰ ਕਹਿੰਦੇ ਨੇ, ਜਿਹੜੀ ਮੱਥੇ ਦੇ ਉੱਤੇ ਖਿੱਚੀ ਜਾਂਦੀ ਹੈ, ਤਿਉੜੀ ਜਿਹਨੂੰ ਅਸੀਂ ਕਹਿੰਦੇ ਹਾਂ, ਪਰ ਇਹਦਾ ਇੱਕ ਡਿਫਰੈਂਟ ਭਾਵ ਵੀ ਹੈ ਜੋਗੀਆਂ ਦੀ ਜ਼ਬਾਨ ਦੇ ਵਿੱਚ। ਪਰ ਗੁਰੂ ਸਾਹਿਬ ਦਾ ਕਹਿਣਾ ਹੈ ਕਿ ਭਾਈ ਤੁਹਾਨੂੰ ਉਸ ਤ੍ਰਿਕੁਟੀ ਦੇ ਚੱਕਰ 'ਚ ਪੈਣ ਦੀ ਲੋੜ ਨਹੀਂ ਹੈ, ਸਹਿਜ ਮਿਲਿਆ ਸੁਖ ਹੋਏ। ਜਦੋਂ ਵਾਹਿਗੁਰੂ ਦੇ ਨਾਲ ਮੁਹੱਬਤ ਤੁਸੀਂ ਕਰਦੇ ਹੋ, ਸਹਿਜ ਦੇ ਵਿੱਚੋਂ ਵਾਹਿਗੁਰੂ ਤੁਹਾਡੇ ਜੀਵਨ 'ਚ ਆਉਂਦਾ ਹੈ। ਨਿਜ ਕਰ ਮੈਲ ਪਛਾਣੀਏ, ਨਦਰ ਕਰੇ ਮਲ ਧੋਏ। ਜਦੋਂ ਤੁਸੀਂ ਉਸ ਵਾਹਿਗੁਰੂ ਦੇ ਕੁਰਬਤ ਦੇ ਵਿੱਚ ਆ ਜਾਂਦੇ ਹੋ, ਉਹ ਤੁਹਾਡੀ ਪਛਾਣ ਕਰਕੇ ਆਪਣੇ ਗੜ ਨਾਲ ਲਾ ਲੈਂਦਾ ਹੈ। ਨਦਰ ਕਰੇ, ਗਲੈਂਸ,
ਤੁਹਾਡੇ ਵੱਲ ਉਹਦੀ ਰੱਬ ਦੀ ਬਖਸ਼ਿਸ਼ ਭਰੀ, ਰਹਿਮ ਭਰੀ, ਦਇਆ ਭਰੀ ਨਜ਼ਰ ਟਿਕਦੀ ਹੈ, ਮਲ ਧੋਏ ਤੁਹਾਡੇ ਸਾਰੇ ਔਗਣ, ਤੁਹਾਡੇ ਸਾਰੇ ਪਾਪ, ਤੁਹਾਡੇ ਸਾਰੇ ਗੁਨਾਹ ਧੋਤੇ ਜਾਂਦੇ ਨੇ। ਬਿਨ ਗੁਰ ਮੈਲ ਨਾ ਉਤਰੈ, ਬਿਨ ਹਰ ਕਿਉਂ ਘਰ ਵਾਸ, ਏਕੋ ਸ਼ਬਦ ਵਿਚਾਰੀਐ, ਅਵਰ ਤਿਆਗੈ ਆਸ, ਨਾਨਕ ਦੇਖ ਦਿਖਾਈ ਹੈ, ਹੋਂ ਸਦ ਬਲਿਹਾਰੇ ਜਾਸ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਉਸ ਰੱਬ ਨਾਲ ਜੁੜੇ ਬਿਨਾ, ਗੁਰੂ ਦੀ ਰਹਿਮਤ ਨਾਲ ਉਸ ਰੱਬ ਨਾਲ ਜੁੜਿਆ ਜਾਂਦਾ ਹੈ, ਉਸ ਤੋਂ ਬਿਨਾ ਤੁਹਾਡੇ ਅੰਦਰੋਂ ਗੁਨਾਹ ਦੀ ਮੈਲ ਉਤਰਦੀ ਨਹੀਂ ਹੈ, ਔਰ ਤੁਸੀਂ ਉਸ ਰੱਬ ਦੀ ਕੁਰਬਤ, ਰੱਬ ਦੇ ਘਰ 'ਚ ਵਾਸ ਨਹੀਂ ਕਰ ਸਕਦੇ। ਸਿਰਫ ਤੇ ਸਿਰਫ ਉਸ ਇੱਕ ਰੱਬ ਦੇ ਉੱਤੇ ਇੱਕ ਅਮੰਨਾ ਰੱਖੋ, ਇੱਕੋ ਸ਼ਬਦ ਵਿਚਾਰੀਐ, ਅਵਰ ਤਿਆਗੈ ਆਸ, ਹੋਰ ਸਾਰੀਆਂ ਦੁਨਿਆਵੀ ਆਸਾਂ ਉਹਨਾਂ ਤੋਂ ਛੁਟਕਾਰਾ ਪਾਓ। ਤੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਮੈਂ ਉਸ ਵਾਹਿਗੁਰੂ ਦੇ ਅੱਗੇ ਆਪਣਾ ਆਪਾ ਕੁਰਬਾਨ ਕਰਦਾ ਹੈ, ਨਾਨਕ ਦੇਖ ਦਿਖਾਈ ਹੈ, ਹੋਂ ਸਦ ਬਲਿਹਾਰੇ ਜਾਸ, ਜਿਹੜਾ ਸਾਰਿਆਂ ਨੂੰ ਜ਼ਿੰਦਗੀ ਦੇਣ ਵਾਲਾ ਹੈ, ਮੈਂ ਉਸ ਵਾਹਿਗੁਰੂ ਤੋਂ ਕੁਰਬਾਨ ਹੁੰਦਾ ਹੈ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਵੇਂ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਉਸ ਤੋਂ ਪਹਿਲਾਂ ਅਸੀਂ ਫਿਰ ਦੁਬਾਰਾ ਆਪਣੇ ਦਰਸ਼ਕਾਂ ਨੂੰ ਗੁਰੂ ਨਾਨਕ ਸਾਹਿਬ ਦੀ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਔਰ ਕਿਸਾਨੀ ਸੰਘਰਸ਼ ਦੀ ਜਿਹੜੀ ਜਿੱਤ ਹੋਈ ਹੈ ਉਸ ਤੇ ਵੀ ਆਪਾਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਔਰ ਇਸ ਦੇ ਨਾਲ ਆਪਣੇ ਵਿਊਜ਼ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦੋ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।